ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਅੱਜ ਦੇ ਅਹਿਮ ਇਸ਼ੂਜ਼ ਤੋਂ ਬਾਅਦ ਹੁਣ ਆਪਾਂ ਗੱਲਬਾਤ ਕਰਾਂਗੇ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਵੇਂ ਅੱਜ ਕੱਲ੍ਹ ਪੋਹ ਮਹੀਨੇ ਦੇ ਜਿਹੜੇ ਦਿਨ ਚੱਲ ਰਹੇ ਨੇ, ਇਹ ਸਾਡੇ ਇਤਿਹਾਸ ਦੀਆਂ ਦੁਖਦ ਯਾਦਾਂ ਵੀ ਨੇ, ਪਰ ਇਹ ਸਾਡੀ ਤਾਕਤ ਵੀ ਹੈ, ਮੋਟੀਵੇਸ਼ਨ ਵੀ ਹੈ, ਪ੍ਰੇਰਨਾ ਵੀ ਹੈ। ਦਸਵੇਂ ਪਾਤਸ਼ਾਹ ਦਾ ਸੱਚ ਹੱਕ ਇਨਸਾਫ ਦਾ ਸਫ਼ਰ, ਜਿਹੜਾ ਹਰ ਸਿੱਖ ਦਾ, ਜਦੋਂ ਇਹ ਆਸ਼ਾ ਗੁਰੂ ਸਾਹਿਬ ਨੇ ਸਿੱਖ ਦੇ ਸਾਹਮਣੇ ਉਸ ਦਾ ਸਬਕ ਯਾਦ ਕਰਵਾਇਆ, ਤੇ ਫਿਰ ਇਹ ਦ੍ਰਿੜ ਕਰਵਾਇਆ ਕਿ ਇਹ ਜਿਹੜਾ ਰਸਤਾ ਹੈ, ਖੰਨਿਓ ਤਿੱਖੀ ਵਾੜੋਂ ਨਿੱਖੀ ਏਤ ਮਾਰਗ ਜਾਣਾ, ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਕਿ ਇਹ ਜਿਹੜੇ ਰੱਬ ਦੇ ਰਸਤੇ ਤੇ ਤੁਰੇ ਬੰਦੇ ਨੇ, ਉਹਨਾਂ ਦੀ ਚਾਲ ਬਾਕੀਆਂ ਵਾਂਗ ਨਹੀਂ ਹੁੰਦੀ, ਉਹ ਨਿਰਾਲੀ ਹੁੰਦੀ ਹੈ। ਉਹ ਚਾਲ ਖੰਡੇ ਦੀ ਧਾਰ ਤੋਂ ਤਿੱਖੀ, ਤਲਵਾਰ ਦੀ ਧਾਰ ਤੋਂ ਤਿੱਖੀ। ਖੰਡਾ ਡਬਲ ਐਜਡ ਸੌਰਡ ਨੂੰ ਕਹਿੰਦੇ ਨੇ, ਕਿ ਉਸ ਦੀਆਂ ਦੋ ਧਾਰਾਂ ਹੁੰਦੀਆਂ, ਕਿ ਉਸ ਤੋਂ ਔਰ ਵਾਲ ਤੋਂ ਬਰੀਕ ਹੁੰਦੀ ਹੈ। ਔਰ ਜ਼ਾਹਰ ਹੈ ਸਿੱਖ ਇਤਿਹਾਸ ਇਹਨਾਂ ਪਿਛਲੀਆਂ 5.5 ਸਦੀਆਂ ਦਾ ਆਮ ਕਰਕੇ, ਔਰ 4 ਸਦੀਆਂ ਦਾ ਖਾਸ ਕਰਕੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਜੇ ਅਸੀਂ ਸ਼ੁਰੂ ਕਰੀਏ, ਉਹ ਇਸ ਗੱਲ ਦਾ ਸਬੂਤ ਹੈ ਕਿ ਕਿਵੇਂ ਰੱਬ ਦੇ ਰਸਤੇ ਤੁਰਨ ਵਾਲੇ ਇਹਨਾਂ ਰੱਬ ਦੇ ਬੰਦਿਆਂ ਨੇ ਸੱਚ ਹੱਕ ਇਨਸਾਫ ਦੇ ਲਈ ਆਪਣਾ ਆਪ ਕੁਰਬਾਨ ਕੀਤਾ। ਔਰ ਦਸਵੇਂ ਪਾਤਸ਼ਾਹ ਦੀ ਕੁਰਬਾਨੀ ਫਿਰ ਸਿਖਰ ਹੈ ਕੁਰਬਾਨੀਆਂ ਦਾ, ਜਿੱਥੇ ਕਿ ਉਹਨਾਂ ਨੇ ਆਪਣਾ ਸਾਰਾ ਸਰਬੰਸ ਆਪਣੇ ਪਿਤਾ ਨੂੰ ਸ਼ਹੀਦ ਕਰਵਾਇਆ, ਆਪਣੀ ਮਾਤਾ ਗੁਜਰੀ ਜੀ, ਆਪਣੇ ਚਾਰੋਂ ਸਾਹਿਬਜ਼ਾਦੇ, ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਜਿਹੜੇ ਚਮਕੌਰ ਦੀ ਗੜੀ 'ਚ ਲੱਖਾਂ ਦੀ ਫੌਜ ਨਾਲ ਲੜਦੇ ਸ਼ਹੀਦ ਹੋਏ। ਔਰ ਉਹਨਾਂ ਦੀ ਸ਼ਹਾਦਤ ਤੇ ਦਸਵੇਂ ਪਾਤਸ਼ਾਹ ਨੇ ਖੁਸ਼ੀ ਦਾ ਜੈਕਾਰਾ ਛੱਡਿਆ। ਔਰ ਪਿਛਲੀ ਰਾਤ ਚਮਕੌਰ ਦੀ ਗੜੀ 'ਚ ਜਦੋਂ ਹਰ ਸਿੱਖ ਦਾ ਮੂੰਹ ਜਿਹੜਾ ਉਹ ਸਾਫ਼ ਕਰ ਰਹੇ ਸੀ, ਚੁੰਮ ਰਹੇ ਸੀ, ਤੇ ਉਦੋਂ ਉਸ ਪੀਰੀਅਡ ਦੀ ਜਿਹੜਾ ਅੱਲਾ ਯਾਰ ਖਾਂ ਯੋਗੀ ਮੁਸਲਮਾਨ ਸ਼ਾਇਰ ਨੇ ਬਿਆਨ ਕੀਤਾ ਹੈ ਕਿ ਉਹ ਜਦੋਂ ਆਪਣੇ ਬੱਚਿਆਂ ਦੇ ਕੋਲ ਆਏ, ਸਾਹਿਬਜ਼ਾਦਾ ਅਜੀਤ ਸਿੰਘ ਜੁਝਾਰ ਸਿੰਘ ਜਿਹੜੇ ਸੌਂ ਰਹੇ ਸੀ, ਤੇ ਉਸ ਪੀਰੀਅਡ 'ਚ ਉਹਨਾਂ ਦੇ ਮੂੰਹੋਂ ਉਹ ਕਵੀ ਕਹਾਂਦਾ ਹੈ ਕਿ ਕਰਤਾਰ ਸੇ ਕਹਿ ਰਹੇ ਥੇ ਗੋਇਆ ਰੂ ਬਰੂ ਹੋ ਕਰ, ਕੱਲ ਜਾਊਂਗਾ ਚਮਕੌਰ ਸੇ ਮੈਂ ਸੁਰਖ ਰੂ ਹੋ ਕਰ, ਕਿ ਵੀ ਕੱਲ ਮੈਂ ਇਹਨਾਂ ਨੂੰ ਆਪਣੀ ਅੱਖਾਂ ਸਾਹਮਣੇ ਕੁਰਬਾਨ ਹੁੰਦਿਆਂ ਦੇਖਾਂਗਾ ਕਿ ਕਿਵੇਂ ਇਹ ਸੱਚ ਦੇ ਰਸਤੇ ਤੇ ਕੁਰਬਾਨ ਹੋਏ। ਸੋ ਦਸਵੇਂ ਪਾਤਸ਼ਾਹ ਦੀ ਬਾਣੀ, ਜਿੱਥੇ ਇੱਕ ਪਾਸੇ ਕੁਰਬਾਨੀ ਹੈ, ਦੂਸਰੇ ਪਾਸੇ ਜਦੋਂ ਉਹ ਇੱਕ ਰੱਬ ਦੇ ਮੈਸੇਂਜਰ ਦੇ ਤੌਰ ਤੇ, ਹਾਲਾਂ ਉਹ ਵਰਜਿਤ ਕਰਦੇ ਨੇ ਕਿ ਜੋ ਹਮਕੋ ਪਰਮੇਸ਼ਰ ਉਚਰੇ ਤੇ ਸਭ ਨਰਕ ਕੁੰਡ ਮੈਂ ਪਰ ਹੈ, ਮੈਂ ਹੂੰ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ, ਕਿ ਜਿਹੜਾ ਮੈਨੂੰ ਰੱਬ ਕਹੇ ਉਹ ਨਰਕਾਂ ਦੇ ਵਿੱਚ ਸੜੇਗਾ, ਮੈਂ ਤਾਂ ਉਸ ਰੱਬ ਦਾ ਭੇਜਿਆ ਹੋਇਆ ਇੱਕ ਗੁਲਾਮ ਹੈ, ਰੱਬ ਦਾ ਦਾਸ ਹੈ, ਔਰ ਮੈਂ ਤਾਂ ਇਸ ਜਗਤ ਤਮਾਸ਼ੇ ਨੂੰ ਦੇਖਣ ਆਇਆ ਜਿਹੜਾ ਰੱਬ ਨੇ ਮੈਨੂੰ ਜੇ ਇਸ ਲਈ ਭੇਜਿਆ, ਮੈਂ ਰੱਬ ਨਹੀਂ ਹੈ। ਔਰ ਇਸੇ ਤਰ੍ਹਾਂ ਜਿਹੜਾ ਜਦੋਂ ਅਸੀਂ ਉਹਨਾਂ ਦੀ ਬਾਣੀ ਪੜ੍ਹਦੇ ਹਾਂ, ਔਰ ਖ਼ਾਸ ਤੌਰ 'ਤੇ ਅਸੀਂ ਰਾਮਕਲੀ ਪਾਤਸ਼ਾਹੀ 10ਵੀਂ ਸ਼ਬਦ ਹਜ਼ਾਰੇ ਪਾਤਸ਼ਾਹੀ 10ਵੀਂ ਦੇ ਵਿਚਾਰ ਕਰ ਰਹੇ, ਤੇ ਫਿਰ ਉਹਦੇ 'ਚ ਇੱਕ ਗੱਲ ਦੇਖਣ ਵਾਲੀ ਹੈ ਕਿ ਜਿਹੜੇ ਲਫ਼ਜ਼ ਹਿੰਦੂ ਥਾਟ ਨੇ ਜਾਂ ਹਿੰਦੂ ਮਾਈਥੋਲੋਜੀ ਦੇ ਵਿੱਚ ਰਾਮਚੰਦਰ ਜੀ ਜਾਂ ਕ੍ਰਿਸ਼ਨ ਜੀ ਲਈ ਜਾਂ ਦੇਵਤਿਆਂ ਲਈ ਵਰਤੇ ਜਾ ਰਹੇ ਸੀ, ਲੋਕਾਂ ਦੀ ਯਾਦਾਸ਼ਤ ਵਿੱਚ ਉਹ ਸ਼ਬਦ ਪਏ ਹੋਏ ਸੀ, ਪਰ ਗੁਰੂ ਸਾਹਿਬ ਨੇ ਉਹ ਸਾਰੇ ਲਫ਼ਜ਼ ਰੱਬ ਦੇ ਲਈ ਵਰਤੇ। ਲਫ਼ਜ਼ਾਂ ਨੂੰ ਦੀ ਚੋਣ ਇਸ ਢੰਗ ਨਾਲ ਕੀਤੀ ਕਿ ਭਾਈ ਰੱਬ, ਰਾਮ ਕ੍ਰਿਸ਼ਨ ਦੂਸਰਿਆਂ ਦੇ ਵਿੱਚ ਰੱਬ ਤਾਂ ਵਸਦਾ, ਪਰ ਇਹ ਰੱਬ ਨਹੀਂ ਨੇ, ਇਹ ਰੱਬ ਦੇ ਬੰਦੇ ਨੇ, ਰੱਬ ਦੇ ਚੰਗੇ ਭੇਜੇ ਹੋਏ ਲੋਕ ਹੋ ਸਕਦੇ ਨੇ, ਪਰ ਇਹ ਰੱਬ ਨਹੀਂ ਨੇ। ਔਰ ਇਹੀ ਕਾਰਨ ਹੈ ਕਈ ਵਾਰ ਸਾਡੇ ਕੁਝ ਲੋਕ ਟਪਲਾ ਵੀ ਖਾ ਜਾਂਦੇ ਨੇ ਜੀ ਕਿ ਇਹ ਬਨਵਾਰੀ ਲਫ਼ਜ਼ ਜਾਂ ਮਧਸੂਦਨ ਲਫ਼ਜ਼, ਇਹ ਸਾਰੇ ਤਾਂ ਕ੍ਰਿਸ਼ਨ ਜੀ ਲਈ ਵਰਤੇ ਜਾਂਦੇ ਨੇ। ਸੋ ਗੁਰੂ ਸਾਹਿਬ ਨੇ ਇਹ ਸ਼ਬਦ ਜਿਹੜਾ ਅੱਜ ਅਸੀਂ ਵਿਚਾਰ ਕਰ ਰਹੇ ਹਾਂ, ਰਾਗ ਸੋਰਠ ਪਾਤਸ਼ਾਹੀ 10ਵੀਂ ਦਾ, ਪ੍ਰਭ ਜੂ ਤੋ ਕਹਿ ਲਾਜ ਹਮਾਰੀ, ਨੀਲ ਕੰਠ ਨਰ ਹਰ ਨਾਰਾਇਣ, ਨੀਲ ਬਸਨ ਬਨਵਾਰੀ ਰਹਾਓ, ਪਰਮ ਪੁਰਖ ਪਰਮੇਸ਼ਰ ਸੁਆਮੀ, ਪਾਵਨ ਪੌਣ ਆਹਾਰੀ, ਮਾਧਵ ਮਹਾਜੋਤ ਮਦ ਮਰਦਨ, ਮਾਨ ਮੁਕੰਦ ਮੁਰਾਰੀ,
निर्विकार निर्जुर निंद्रा बिन निर्भिख नरक निवारी कृपा सिंध काल त्रैदर्शी कुकृत परणासनकारी धनर पान त्रितमान धरातर अन विकार असधारी हों मत मंद चरण शरणागत कर गए लेहो उबारी। ਹੁਣ ਇਹਦੇ 'ਚ ਸਾਰੇ ਹੀ ਲਫ਼ਜ਼ ਉਹ ਨੇ ਜਿਹੜੇ ਕ੍ਰਿਸ਼ਨ ਜੀ ਦੇ ਲਈ ਅੱਡ-ਅੱਡ ਤਰੀਕਿਆਂ ਦੇ ਨਾਲ ਹਿੰਦੂ ਵਰਤਦੇ ਸਨ, ਪਰ ਗੁਰੂ ਸਾਹਿਬ ਨੇ ਪਹਿਲੀ ਲਾਈਨ ਦੇ ਵਿੱਚ ਪ੍ਰਭ ਜੂ ਤੋ ਕਹਿ ਲਾਜ ਹਮਾਰੀ, ਪ੍ਰਭੂ ਵਾਹਿਗੁਰੂ ਅੱਲਾਹ ਤਾਲਾ ਰੱਬ ਕਿ ਹੇ ਵਾਹਿਗੁਰੂ ਮੇਰੀ ਲਾਜ ਮੇਰੀ ਸ਼ਰਮ ਤੇਰੇ ਕੋਲ ਹੀ ਹੈ, ਤੂੰ ਹੀ ਪਰਦੇ ਢੱਕਣ ਵਾਲਾ ਹੈ। ਪ੍ਰਭ ਜੂ ਤੋ ਕਹਿ ਲਾਜ ਹਮਾਰੀ ਨੀਲ ਕੰਠ ਨਰ ਹਰ ਨਾਰਾਇਣ ਨੀਲ ਬਸਨ ਬਨਵਾਰੀ। ਹੁਣ ਕ੍ਰਿਸ਼ਨ ਜੀ ਬਾਰੇ ਇਹ ਹੈ ਕਿ ਜੀ ਉਹਨਾਂ ਦਾ ਨੀਲਾ ਰੰਗ ਹੈ, ਉਹ ਕਿਉਂਕਿ ਉਹਨਾਂ ਨੇ ਜ਼ਹਿਰ ਪੀ ਲਿਆ। ਨੀਲਕੰਠ ਨਰ ਹਰ ਨਾਰਾਇਣ ਇਹ ਸਾਰੇ ਕ੍ਰਿਸ਼ਨ ਦੇ ਨਾਂ ਨੇ। ਨੀਲਕੰਠ ਨਰ ਹਰ ਨਾਰਾਇਣ ਨੀਲ ਬਸਨ ਬਨਵਾਰੀ। ਹੁਣ ਕਿਉਂਕਿ ਉਹਨਾਂ ਦੇ ਕੱਪੜੇ ਪੀਲੇ ਵੀ ਨੇ ਔਰ ਉਹਨਾਂ ਨੂੰ ਬਨਵਾਰੀ ਵੀ ਕਿਹਾ ਜਾਂਦਾ। ਨੀਲ ਬਸਨ ਕਿ ਤੂੰ ਹੀ ਹੈ ਵਾਹਿਗੁਰੂ, ਤੂੰ ਹੀ ਜਿਹੜਾ ਇਹ ਸਾਰੇ ਜਿਹੜੇ ਨੇ ਇਹ ਸਾਰੇ ਟਾਈਟਲ ਇਹਨਾਂ ਦਾ ਹੱਕਦਾਰ ਹੈ। ਪਰਮ ਪੁਰਖ ਪਰਮੇਸ਼ਰ ਸੁਆਮੀ ਪਾਵਨ ਪੌਣ ਆਹਾਰੀ ਮਾਧਵ ਮਹਾਜੋਤ ਮਦ ਮਰਦਨ ਮਾਨ ਮੁਕੰਦ ਮੁਰਾਰੀ। ਹੁਣ ਇਹ ਵੀ ਕਿ ਹੇ ਵਾਹਿਗੁਰੂ ਤੂੰ ਹੀ ਪਰਮ ਪੁਰਖ ਹੈ, ਤੂੰ ਹੀ ਪਰਮੇਸ਼ਰ ਹੈ, ਤੂੰ ਹੀ ਪਾਵਨ ਹੈ ਪਵਿੱਤਰ ਹੈ, ਤੂੰ ਹੀ ਹਵਾ ਦਾ ਆਹਾਰ ਕਰਨ ਵਾਲਾ ਹੈ, ਮਾਧਵ ਹੈ, ਤੂੰ ਮਹਾਜੋਤ ਹੈ, ਜੋਤਾਂ ਦੀ ਵੱਡੀ ਜੋਤ ਹੈ। ਔਰ ਮਦ ਮਰਦਨ ਇਹ ਕ੍ਰਿਸ਼ਨ ਦੀ ਹਿਸਟਰੀ ਹੈ ਕਿ ਉਹਨੇ ਮਦ ਤੇ ਮਸ ਨਾਂ ਦੇ ਦੋ ਰਾਖਸ਼ਾਂ ਦਾ ਵੱਧ ਕੀਤਾ ਸੀ। ਗੁਰੂ ਸਾਹਿਬ ਨੇ ਕਿਹਾ ਉਹ ਵਾਹਿਗੁਰੂ ਦੀ ਹੀ ਤਾਕਤ ਹੁੰਦੀ ਹੈ ਜਦੋਂ ਕੋਈ ਕਿਸੇ ਨੂੰ ਸਜ਼ਾ ਦੇ ਸਕਦਾ ਹੈ। ਔਰ ਤੂੰ ਹੀ ਮੁਕੰਦ ਹੈ, ਤੂੰ ਹੀ ਮੁਰਾਰੀ ਹੈ। ਨਿਰਵਿਕਾਰ ਨਿਰਜੁਰ ਨਿੰਦਰਾ ਬਿਨ ਨਿਰਭਿਖ ਨਰਕ ਨਿਵਾਰੀ ਕਿਰਪਾ ਸਿੰਧ ਕਾਲ ਤ੍ਰੈਦਰਸੀ ਕੁਕ੍ਰਿਤ ਪਰਣਾਸਨਕਾਰੀ। ਕਿ ਹੇ ਵਾਹਿਗੁਰੂ ਤੂੰ ਬਿਨਾਂ ਕਿਸੇ ਵਿਕਾਰਾਂ ਤੋਂ ਹੈ, ਨਿਰਵਿਕਾਰ ਨਿਰਜੁਰ, ਤੂੰ ਕਦੇ ਕਮਜ਼ੋਰ ਨਹੀਂ ਹੁੰਦਾ। ਜ਼ਰ ਬੁਢਾਪੇ ਨੂੰ ਕਹਿੰਦੇ ਨੇ ਜਰ, ਕਿ ਤੂੰ ਨਿਰਜੁਰ ਹੈ। ਨਿੰਦਰਾ ਬਿਨ ਤੈਨੂੰ ਕੋਈ ਨੀਂਦ ਦੀ ਲੋੜ ਨਹੀਂ ਹੈ। ਸਾਡੇ ਸੰਸਾਰੀ ਲੋਕਾਂ ਨੂੰ ਤਾਂ ਨੀਂਦ ਵੀ ਚਾਹੀਦੀ ਹੈ। ਨਿਰਭਿਖ ਤੇ ਬਿਖ ਹੁੰਦਾ ਜ਼ਹਿਰ, ਵਿਦਆਊਟ ਪੋਇਜ਼ਨ ਔਰ ਸੇਵੀਅਰ ਫਰਮ ਦਾ ਹੈ। ਨਿਰਭਿਖ ਨਰਕ ਨਿਵਾਰੀ, ਤੁਸੀਂ ਨਰਕਾਂ ਤੋਂ ਬਚਾਉਣ ਵਾਲੇ ਹੋ। ਕਿਰਪਾ ਸਿੰਧ, ਹੁਣ ਸਿੰਧ ਸੰਸਕ੍ਰਿਤ ਦੇ ਵਿੱਚ ਓਸ਼ਨ ਨੂੰ ਕਹਿੰਦੇ ਨੇ, ਦਰਿਆ ਜਿਹੜਾ ਸਮੁੰਦਰ। ਕਿਰਪਾ ਸਿੰਧ ਓਸ਼ਨ ਆਫ ਮਰਸੀ, ਦਇਆ ਕੰਪੈਸ਼ਨ ਵਾਲੇ ਹੇ ਵਾਹਿਗੁਰੂ ਜਿੱਥੇ ਤੁਸੀਂ ਰਹਿਮ ਕਰਨ ਵਾਲੇ ਹੋ। ਕਾਲ ਤ੍ਰੈਦਰਸੀ, ਤੁਸੀਂ ਤਿੰਨੋਂ ਲੋਕ ਉਹਨਾਂ ਦੇ ਵਿੱਚ ਪਹਿਲਾਂ ਕੀ ਹੋਇਆ, ਅੱਜ ਕੀ ਹੋ ਰਿਹਾ, ਕੱਲ ਨੂੰ ਕੀ ਹੋਏਗਾ, ਇਸ ਦੇ ਵੀ ਤੁਸੀਂ ਜਾਣੋ। ਕਿਰਪਾ ਸਿੰਧ ਕਾਲ ਤ੍ਰੈਦਰਸੀ ਕੁਕ੍ਰਿਤ ਪਰਣਾਸਨਕਾਰੀ। ਕ੍ਰਿਤ ਹੁੰਦਾ ਚੰਗਾ ਕੰਮ, ਕੁਕ੍ਰਿਤ ਹੁੰਦਾ ਮਾੜਾ ਕੰਮ, ਪਰਣਾਸਨ ਹੁੰਦਾ ਡਿਸਟਰੋਏ ਕਰਨਾ। ਤੁਸੀਂ ਮਾੜੇ ਕੰਮਾਂ ਨੂੰ ਡਿਸਟਰੋਏ ਕਰਨ ਵਾਲੇ ਨੂੰ। ਧਨਰ ਪਾਨ ਤ੍ਰਿਤਮਾਨ ਧਰਾਤਰ ਅਨ ਵਿਕਾਰ ਅਸਤਾਰੀ ਹੋਂ ਮਤ ਮੰਦ ਚਰਨ ਸ਼ਰਣਾਗਤ ਕਰ ਗਏ ਲਿਹੋ ਉਬਾਰੀ। ਧਨਰ ਪਾਨ ਜਿਸ ਦੇ ਕੋਲ ਧਨੁਸ਼ ਬਾਣ ਹੈ, ਜਿਹੜਾ ਬੋ ਐਂਡ ਐਰੋ। ਤ੍ਰਿਤਮਾਨ ਜਿਨ੍ਹਾਂ ਦੇ ਵਿੱਚ ਅੰਤਾਂ ਦੀ ਪੇਸ਼ੈਂਸ ਹੈ। ਧਰਾਤਰ ਤੇਰੇ ਹੀ ਟੇਕ ਹੈ, ਧਰ ਹੁੰਦੀ ਹੈ ਟੇਕ, ਧਰਤੀ ਦੀ ਟੇਕ ਵੀ ਤੇਰੇ ਤੇ ਹੈ। ਅਨ ਵਿਕਾਰ ਅਸਤਾਰੀ, ਤੁਸੀਂ ਬਿਨਾਂ ਵਿਕਾਰਾਂ ਤੋਂ ਬਿਨਾਂ ਅਸਤਾਰੀ ਹੈ। ਅਸ ਤਲਵਾਰ ਨੂੰ ਕਹਿੰਦੇ ਨੇ ਜਦੋਂ ਅਸੀਂ ਕਹਿੰਦੇ ਹਾਂ ਕਿ ਹੇ ਵਾਹਿਗੁਰੂ, ਜਿਵੇਂ ਅਸੀਂ ਪੜ੍ਹਦੇ ਵੀ ਹਾਂ ਰੋਜ਼ਾਨਾ ਅਰਦਾਸ ਕੇ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਦੇ ਕੋ ਆਂਖ ਤਰੇ। ਹੁਣ ਇਸ ਸਵਈਏ 'ਚ ਅਖੀਰ ਇਹ ਹੈ ਕਿ ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰ। ਅਸ ਕਹਿੰਦੇ ਨੇ ਤਲਵਾਰ ਨੂੰ, ਹੇ ਵਾਹਿਗੁਰੂ ਜਿਹਦੇ ਹੱਥ ਤਲਵਾਰ ਹੈ, ਸੌਰਡ ਹੈ। ਇਸ ਲਈ ਸੌਰਡ ਜਿਹੜਾ ਹੈ ਉਹਨੂੰ ਅਸੀਂ ਕਹਿੰਦੇ ਕਿਰਪਾ ਤੇ ਆਨ, ਕਿਰਪਾਨ ਜਿਹੜੇ ਆਣ ਅਣਖ ਦੇ ਲਈ ਕਿਰਪਾ ਵਾਹਿਗੁਰੂ ਦੀ। ਸੋ ਇਹਦੇ 'ਚ ਵੀ ਅਸਤਾਰੀ ਹੇ ਵਾਹਿਗੁਰੂ ਜਿਹਦੇ ਹੱਥ ਤਲਵਾਰ ਫੜੀ ਹੋਈ ਹੈ। ਹੋਂ ਮਤ ਮੰਦ ਚਰਨ ਸ਼ਰਣਾਗਤ, ਹੇ ਵਾਹਿਗੁਰੂ ਮੈਂ ਕਮਜ਼ੋਰ ਅਕਲ ਵਾਲਾ ਹੈ, ਅਨਵਾਈਜ਼, ਮਤ ਮੰਦ, ਮੰਦ ਬੁੱਧੀ ਜਿਹਨੂੰ ਕਹਿੰਦੇ। ਹੋਂ ਮਤ ਮੰਦ ਚਰਨ, ਮੈਂ ਤੇਰੇ ਚਰਨਾਂ 'ਚ ਤੇਰੀ ਸ਼ਰਨ 'ਚ ਆ ਗਿਆ। ਕਰ ਗਏ ਲਿਹੋ ਉਬਾਰੀ, ਆਪਣਾ ਹੱਥ ਦੇ ਕੇ ਮੈਨੂੰ ਰੱਖ ਲਓ।
ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, ਨੋ ਕੰਟਰੈਕਟ।